ਉੱਚੀ ਵਿਖਾਈ ਦਿੰਦੀ ਹੈ। बिस्मिल्लाहिर्रहमानिर्रहीम अल्लाहुम्मा सल्लि अला सय्यिदिना मुहम्मद व आलिहि व इतरतिहि बिदादि कुल्लि मालूम मिल्ला का अस्तगफिरुल्लाह अल्लाज़ी ला इलाहा इल्ला हुवा हय्युल क़य्यूम तुब ला या हय्यु या क़य्यूम। सलाम अलैकुम ਤੁਹਾਡਾ ਭਰਾ ਜੀ ਦੀ ਕਵਾ ਚੱਠਾ ਪੰਜਾਬੀ ਸਾਂਝਾ ਤੋਂ ਅੱਜ ਮੈਂ ਤੇ ਮੇਰੀਆਂ ਸਾਂਝਾਂ ਅੱਜ ਆਪਣੇ ਪਿੰਡ ਆਏ ਆਪਣੀ ਹਵੇਲੀ 'ਚ ਅੱਜ ਇੱਥੇ ਮਾਲ ਡੰਗਰ ਰੱਖਿਆ ਇੱਥੇ ਹਵੇਲੀ 'ਚ ਆਣ ਕੇ ਡੰਗਰਾਂ ਨੂੰ ਵੇਖ ਕੇ ਬੜਾ ਦਿਲ ਖੁਸ਼ ਹੁੰਦਾ ਹੈ ਕਿਉਂਕਿ ਅਸੀਂ ਸ਼ਹਿਰਾਂ 'ਚ ਹੁਣ ਗਏ ਹਾਂ ਪਹਿਲੇ ਸਾਰਾ ਕੁਝ ਅਸੀਂ ਕੰਮ ਇਹੋ ਕਰਦੇ ਹੁੰਦੇ ਸੀ ਡੰਗਰਾਂ ਨੂੰ ਪੱਠੇ ਪਾਉਣੇ ਨੇ ਦੁਆਵਾਂ ਲੈਣੀਆਂ ਤੇ ਰੋਜ਼ੀ ਰੋਟੀ ਇੱਥੋਂ ਹੀ ਸਾਨੂੰ ਲੱਭਦੀ ਸੀ ਡੰਗਰਾਂ ਨੂੰ ਪਾਲ ਕੇ ਪਸ਼ੂ ਪਾਲ ਕੇ ਆਪਣਾ ਉਹ ਜ਼ਿਮੀਂਦਾਰ ਕਰਦੇ ਹਾਂ ਨਾਲ ਨੌਕਰੀਆਂ ਲੱਭ ਗਈਆਂ ਧੰਦਾ ਕਰ ਲਿਆ ਬਾਹਰ ਜਾ ਕੇ ਅਸੀਂ ਉਚਾਰਨੇ ਆਉਣ ਲੱਗ ਪਏ ਲੇਕਿਨ ਅਸਲ ਜ਼ਿਮੀਂਦਾਰ ਦਾ ਧੰਦਾ ਇਹੀ ਹੈ। ਆ ਮੇਰਾ ਇੱਕ ਭਤੀਜਾ ਵੇਖੋ ਤੁਰਲਾ ਕੱਢਿਆ ਕਾਲੇ ਰੰਗ ਦਾ ਇਹ ਵੀ ਜ਼ਿਮੀਂਦਾਰ ਵੀ ਕਰਦਾ ਤੇ ਕਾਲੇ ਦਾ ਕੰਮ ਵੀ ਕਰਦਾ ਮਾਸ਼ਾ ਚੰਗਾ ਸਮਾਨ ਚੱਠਾ ਦਾ ਨਾਂ ਜੇ ਬੜਾ ਤਰਨਾਲ ਦਾ ਅੱਜ ਕੱਲ੍ਹ ਬਣਿਆ ਸਾਡੇ ਇਸ ਇਲਾਕੇ ਦਾ ਬੜਾ ਚੌਧਰੀ ਬਣਿਆ ਇਹ ਮੇਰਾ ਕਿ ਹੈਗਾ ਤੇ ਡਰਾਈਵਰ ਤੇ ਮੇਰਾ ਸ਼ਹੀਦਾ ਹੈ ਜਾਣਦੇ ਸ਼ਹੀਦਾਂ ਤੁਸੀਂ ਨਾ ਉਹ ਮੇਰਾ ਡਰਾਮੇ ਚੱਲੇ ਪਿੱਛੇ ਸ਼ਹੀਦਾ ਮੇਰਾ ਕਰਦਾਰ ਸ਼ਹੀਦਾ ਸੀ ਅਲੀ ਹਸਨ ਹੈ ਮੇਰਾ ਡਰਾਈਵਰ ਵੀ ਹੈ ਤੇ ਅੱਜ ਪਿੰਡ ਆਇਆ ਇੱਕ ਮਕਾਨ ਸ਼ੁਰੂ ਕੀਤੇ ਵਿਆਹ ਦਾ ਬੜਾ ਸ਼ੌਕ ਚੜਿਆ ਇਹਨੂੰ ਤੇ ਇਹਨਾਂ ਦਾ ਵਿਆਹ ਕਰਨਾ ਤੇ ਹੁਣ ਮਕਾਨ ਸ਼ਕਾ ਬਣਾ ਰਹੇ ਹੁਣ ਇਹ ਤੋਂ ਬਾਅਦ ਵਿਆਹ ਦਾ ਪ੍ਰੋਗਰਾਮ ਬਣਿਆ ਇੱਧਰ ਆਓ ਜਰਾ ਮੇਰਾ ਆਪਾਂ ਤਾਂ ਮਾਲ ਰੱਖਿਆ ਤਾਂ ਮਾਲ ਦਾ ਵੇਚ ਕਰਾਓ ਜਰਾ बढ़िया है या मतलब कट्टा है। हाँ जी कट्टी है ये तो दादी यार रूसी पट्ठे पट्ठे नहीं खाती की गल है बाज ना रूसी है कट्टी ਅਵੇਂਦਰ ਦੀ ਗਾਵਾਂ ਬੜੀ ਨਸਲੀ ਨੇ ਇਹਨਾਂ ਸਾਂਭ ਨਹੀਂ ਹੁੰਦੀ ਸਾਡੇ ਜ਼ਿਮੀਂਦਾਰ ਦਾ ਮਸਲਾ ਇਹੋ ਹੁੰਦਾ ਕਿ ਇਹਨਾਂ ਨੂੰ ਪੱਠੇ ਨੂੰ ਮਾਲ ਡੰਗਰ ਨੂੰ ਪੂਰਾ ਨਹੀਂ ਆ ਸਕਦੇ ਸਪੈਸ਼ਲ ਮਤਲਬ ਦੋ ਤਿੰਨ ਬੰਦੇ ਚਾਹੀਦੇ ਮਾਲ ਡੰਗਰ ਨੂੰ ਸੰਭਾਲਣ ਵਾਸਤੇ ਲੇਕਿਨ ਪਿਆਰੇ ਬੱਚੇ ਨੇ ਦੇਖੋ ਨਾ ਜ਼ਰਾ हाँ जी ये बच्चा है आ मतलब ਤੁਹਾਡੀਆਂ ਕੀ ਉਹ ਕਹਿੰਦੇ ਨੇ लाती ਕਰਾਸ ਗਾਵਾਂ ਨੇ ਕਿਹੜੀ ਤਗੜੀ ਗਾਂ ਦੁੱਧ ਵੀ ਚੰਗਾ ਦਿੰਦੀ ਹੈ ਮਾਸ਼ਾਅੱਲਾ ਲੇਕਿਨ ਸਾਂਭ ਤੋਂ ਰਹਿ ਗਈ ਗਾਵਾਂ ਤੇ ਕਾਫੀ ਸਾਰੀਆਂ ਹੈਗੀਆਂ ਨੇ ਗਾਵਾਂ ਅਸੀਂ ਵੇਚ ਛੜੀਆਂ ਸਾਂਭ ਨਹੀਂ ਹੁੰਦੀ ਆ ਵੇਖੋ ਜੀ ਮੰਨਦੇ ਡਰੀ ਗਾਂ ਵੀ ਨਹੀਂ ਬੰਦਿਆ ਕਿਉਂ ਬਈ ਕਿਵੇਂ ਡਰੀ ਗਾਂ ਤਾਂ ਕਹਿੰਦਾ ਆ ਤੇ ਕਹਿੰਦਾ ਮੈਨੂੰ ਉਸ ਨੂੰ ਨਹੀਂ ਮਨ ਆ ਵੇਖ ਲਾ ਤੂੰ ਹੈ ਇਹ ਸਾਰੀਆਂ ਮੱਝਾਂ ਸੂਣ ਵਾਲੀਆਂ ਨੇ ਕੋਈ ਸੂਈਆਂ ਨੇ ਇਹ ਜਿਹੜਾ ਤੁਹਾਡਾ ਹੈਗਾ ਨਾ ਆਹ ਜੀ ਸਾਡੀ ਨਾ ਮੱਝ ਜਿਹੜੀ ਸਿੰਘ ਵਹਿੰਦੇ ਹੋ ਨਾ ਰਾਵੀ ਦੀ ਮੱਝ ਹੈ ਇਹਦਾ ਦੁੱਧ ਚੰਗਾ ਹੈ ਤੇ ਥੋੜੀ ਬੇਰੁਖੀ ਜਿਹੀ ਹੈ ਲੇਕਿਨ ਦੁੱਧ ਚੰਗਾ ਮਾਸ਼ਾਅੱਲਾ ਦਾ ਤੇ ਵੇਖਦੀ ਵੇਲਾ ਕਿਸ ਤਰ੍ਹਾਂ ਕੈਮਰਾਮੈਨ ਆਲੇ ਜਿਸ ਤਰ੍ਹਾਂ ਖਾ ਹੀ ਜਾਣਾ ਓਏ ਨਾ ਕਰ ਡਰ ਜੇ ਠੀਕ ਹੈ ਨਾ ਇੱਧਰ ਕਾਜਰਾ ਇਹ ਜਿਹੜੇ ਸਾਡੇ ਕੱਟੇ ਨੇ ਨਾ ਇਹਨਾਂ ਨੂੰ ਥੋੜੀ ਨਾ ਕੋਈ ਦੁੱਧ ਦੀ ਮਰੇ ਆ ਗਈ ਆ ਤੇ ਹੈ ਤੇ ਵੀ ਚੰਗੇ ਨੇ ਦੋ ਕੱਟੀਆਂ ਨੇ ਉਹ ਕੱਟਾ ਤੇ ਦੋ ਕੱਟੀਆਂ ਮਾਸ਼ਾਅੱਲਾ ਇਹ ਵੀ ਜਵਾਨ ਹੋਣਗੀਆਂ ਕੈਮਰਾਮੈਨ ਮੇਰਾ ਵਿਖਾਏਗਾ ਤੁਹਾਨੂੰ ਇਹ ਜਿਹੜਾ ਅੰਦਰ ਇਹਨਾਂ ਦਾ ਰਹਿਣ ਸਹਿਣ ਦਾ ਮਾਹੌਲ ਬਣਾਇਆ ਸਰਦੀਆਂ ਦੇ ਵਿੱਚ ਤੇ ਗਰਮੀਆਂ ਦੇ ਵਿੱਚ ਅਵੇਂਦੇ ਆ ਕਿੱਡਾ ਬਿਹਤਰੀਨ ਜਗ੍ਹਾ ਬਣਾਈ ਹੈ ਬਰਾਮਦਾ ਤੇ ਉਹਦੇ ਵਿੱਚ ਖੁੱਲੀ ਇੱਥੇ ਪੱਠੇ ਖਾਣਗੀਆਂ ਇਹ ਤੁਸੀਂ ਵੇਖਦੇ ਹੋ ਨਾ ਆ ਮੱਝ ਇਹ ਮੱਝ ਇਹ ਪਿੰਡੂ ਮੱਝ ਆ ਵੇਖ ਨਾ ਇਹ ਬੰਦਾ ਸ਼ਹਿਰੋਂ ਆਇਆ ਕੈਮਰਾ ਲੈ ਕੇ ਇਸ ਵਾਸਤੇ ਡਰ ਕੇ ਪਰੇ ਭੱਜ ਗਏ ਹੈ ਜੀ ਇਹ ਜਨਾਬ ਹਵੇਲੀ ਆਪਣੀ ਇਹ ਮਾਲੀ ਹੈ ਬੈਠ ਦਿੰਦਾ ਉੱਤੇ ਇਹ ਮਾਲੀ ਜਨਾਬ ਜਿਹਨੂੰ ਆਪਣਾ ਕਹਿੰਦੇ ਆ ਮਾਲੀ ਤੂੰ ਫਿਰਦਾ ਹੋਇਆ ਨਾ ਬੰਦਾ ਚੌਧਰੀ ਬੰਦਾ ਕਹਿੰਦਾ ਤੇ ਸਾਰੇ ਬੰਦੇ ਦਾ ਸਰਦਾਰ ਇਹ ਤਾਂ ਸਰਦਾਰ ਮੱਝਾਂ ਦਾ ਪਹਿਲੀ ਤੇਰਾ ਭੇਡਦਾ ਬੜਾ ਕੋਈ ਨਹੀਂ ਭਿੰਦਾ ਇਹਦਾ ਇਹਦੇ ਦੇਣ ਨੇ ਭਿੰਦੇ ਡਰ ਭਾਰਾ ਜਿਹਾ ਵੇਂਦਾ ਵੀ ਕਿਵੇਂ ਖਾ ਹੀ ਜਾਣਾ ਪਿੰਡਾਂ 'ਚ ਗੋਇਆ ਆ ਪਿੱਛੇ ਤੁਹਾਨੂੰ ਵਿਖਾ ਰਿਹਾ ਮੈਂ ਕੈਮਰਾ ਮੈਂ ਪਿੱਛੇ ਨੈਟ ਲੱਗਾ ਇਹ ਤੁਸੀਂ ਵੇਖਦੇ ਹੋ ਨਾ ਨੈਟ ਸਾਡੇ ਭਤੀਜੇ ਮੁੰਡੇ ਸਾਡੇ ਬੱਚੇ ਸਾਡੇ ਖੇਡਦੇ ਨੇ ਇੱਥੇ ਸ਼ਹਿਰਾਂ ਦਾ ਬਹੁਤਾ ਇੱਥੇ ਮਤਲਬ ਸ਼ੌਕ ਲੋਕਾਂ ਨੂੰ ਕ੍ਰਿਕਟ ਖੇਡਣ ਦਾ ਇੱਥੇ ਆ ਪ੍ਰੈਕਟਿਸ ਨੈਟ ਲੱਗਾ ਇੱਥੇ ਪ੍ਰੈਕਟਿਸ ਹੁੰਦੀ ਹੈ ਸਾਡੇ ਮੁੰਡੇ ਕ੍ਰਿਕਟ ਖੇਡਦੇ ਨੇ ਅੱਛੇ ਸਾਰੇ ਖਿਡਾਰੀ ਮੁੰਡੇ ਇਹ ਹਵੇਲੀ ਵਿੱਚ ਸਾਰਾ ਸਿਸਟਮ ਬਣਾਇਆ ਇਹ ਛੋਟੀ ਜਿਹੀ ਹਵੇਲੀ ਆ ਸਾਡੀ ਮਾਸ਼ਾਅੱਲਾ ਡੰਗਰਾਂ ਦੀ ਅੱਲਾਹ ਤਾਲਾ ਇਹਨਾਂ ਨੂੰ ਸਿਹਤ ਸਹੀ ਰੱਖੇ ਇਹਨਾਂ ਦੇ ਬੜੋਤਰੀ ਕਰੇ ਇਹਨਾਂ ਦੇ ਵਾਧਾ ਕਰੇ ਤੁਸੀਂ ਕਹਿੰਦੇ ਹੋ ਨਾ ਮੇਰਾ ਕੈਮਰਾ ਮੈਂ ਪਿਛਾ ਡਿੱਗਣ ਲੱਗਾ ਮਸਾਂ ਬਚਿਆ ਤੁਸੀਂ ਲੱਗ ਗਏ ਮੈਂ ਥੋੜਾ ਯਾਰ ਸਮਾਨ ਜਿਹੜਾ ਤੁਸੀਂ ਦੱਸ ਵੀ ਤੁਸੀਂ ਇੱਥੇ ਹੁਣ ਪਿੰਡ 'ਚ ਰਹਿ ਰਹੇ ਮੈਂ ਤਾਂ ਕਾਫੀ ਹਾਂ ਪਿੰਡ 'ਚ ਤੁਸੀਂ ਪਿੰਡਾਂ ਸਕੂਲ ਸਮਝਦੇ ਹੋ ਕਿ ਸ਼ਹਿਰਾਂ 'ਚ ਪਿੰਡਾਂ 'ਚ ਥੱਲੇ ਆ ਦੱਸ ਰਹੇ ਹਾਂ ਪਿੰਡਾਂ 'ਚ ਬੜਾ ਸਕੂਲ ਕੀ ਲਾਬੋ ਆ ਖੁੱਲੀ ਹਾਂ ਫਿਰ ਰਹਿਣ ਸਹਿਣ ਖੁੱਲਾ ਦੋ ਭਈਆ ਕਰਦੇ ਇੱਥੇ ਤੇ ਸਾਡਾ ਉੱਥੇ ਬਈ ਯਾਰ ਸਾਡੇ ਉੱਥੇ ਤੇ ਸ਼ਹਿਰ ਦੇ ਵਿੱਚ ਤੇ ਦੂਸਰੇ ਘਰ 'ਚ ਪਤਾ ਹੁੰਦਾ ਵੀ ਕੌਣ ਰਹਿਣ ਡਿਆ
ਨਹੀਂ ਇਹਦੀ ਗੱਲ ਨਹੀਂ ਹੈਗੀ, ਸ਼ਹਿਰਾਂ ਦੇ ਲੋਕ ਚੰਗੇ ਲੋਕ ਨੇ, ਮਾੜੇ ਨਹੀਂ ਹੈਗੇ, ਲੇਕਿਨ ਇਹ ਵੀ ਅਸੀਂ ਆਪ ਸਕੂਨ ਮਹਿਸੂਸ ਕਰਨੇ ਪਿੰਡ ਜਾਣਗੇ। ਸਾਡੇ ਕੋਲ ਉੱਥੇ ਨਹੀਂ ਰਿਹਾ ਜਾਂਦਾ। ਕੀ ਹੋਇਆ ਤੁਹਾਨੂੰ? ਸਾਨੂੰ ਸ਼ਹਿਰ 'ਚ ਜਾ ਕੇ ਨਾ ਉੱਥੇ ਬੰਦਾ ਬਾਹਰ ਨਿਕਲੇ ਕਿਸੇ ਕੋ ਬਵੇ, ਇੱਥੇ ਖੁੱਲਾ ਹੁਣ ਤੁਸੀਂ ਆਪਣਾ ਖੁੱਲੇ ਮੌਜ ਨਾਲ ਚਾਹੁੰਦੇ ਆ। ਸਾਡੇ ਕੋਲ ਸ਼ਹਿਰ ਨਹੀਂ ਰਿਹਾ ਜਾਂਦਾ। ਤੁਹਾਨੂੰ ਇਹ ਡੰਗਰਾਂ ਦਾ ਬਹੁਤ ਪਿਆਰ ਲੱਗਦਾ ਮੈਨੂੰ, ਇਹ ਡੰਗਰ ਤੁਹਾਡੇ ਇਸ ਤਰ੍ਹਾਂ ਹੀ ਆਪਣੇ ਜੀ ਹੁੰਦੇ ਨੇ ਜਨਾਬ, ਬਿਲਕੁਲ ਐਵੇਂ। ਤੇ ਦਿਲ ਲੱਗੀ ਹੁੰਦੀ ਹੈ, ਨਾਲੇ ਬੜਾ ਸੇਵਾ ਪਗੰਬਰੀ ਆ ਇਹਨਾਂ ਦਾ, ਸੇਵਾ ਕਰਨੀ ਬੜਾ ਸਵਾਬ ਹੈ। ਇਹਨੇ ਦੁਆਵਾਂ ਲੈਣੀਆਂ, ਇਹਨਾਂ ਦਾ 24 ਘੰਟੇ ਬਹਿਣਾ ਖਲੋਣਾ। ਐਵੇਂ ਗੱਲ। ਸਾਡਾ ਇੱਥੇ ਇੱਕ ਮੁੰਡਾ ਮੁਲਾਜ਼ਮ ਹੈ ਸ਼ਬਾਜ਼ ਔਰ ਬਾਜੂ, ਸ਼ਬਾਜ਼ ਇੱਧਰ ਆ ਜਰਾ ਕੇ, ਜੀ ਵਿੱਚ ਚੋਕਣਾ ਇਹ ਸਾਡਾ ਮੁੰਡਾ ਜੀ ਸ਼ਬਾਜ਼ ਅਰਸਾ ਦਰਾਜ ਤੋਂ ਸਾਨੂੰ ਕੋ 10-15 ਸਾਲ ਸਾਡੇ ਕੋਲ ਕੰਮ ਕਰਦਾ, ਡੰਗਰ ਨੂੰ ਸੰਭਾਲਦਾ। ਸ਼ਬਾਜ਼ ਤੇ ਗਿਆ ਆ ਗਏ ਇੱਧਰ ਤੁਸੀਂ ਕਹਿੰਦੇ ਹੋ ਨਾ ਇਹਦੇ ਵਿਚਾਰੇ ਦਾ ਹਾਲ ਕੀ ਬਣਿਆ ਬਾ ਇੱਥੇ, ਇਹ ਵਿਚਾਰੇ ਦਾ ਹਾਲ ਕੀ ਬਣਿਆ। ਇਹ ਜ਼ਿਮੀਂਦਾਰ ਦੇ ਤੋਂ ਔਖਾ ਕੰਮ ਜਿਹੜਾ ਨਾ, ਫਸਲ ਨੂੰ ਵਾਹੀ ਨਾਲੋਂ ਕੰਮ ਔਖਾ ਹੈ ਡੰਗਰ ਸੰਭਾਲਣਾ। ਇਹ ਜਿੱਦਣ ਮੱਝਾਂ ਨਹਾਉਣਾ ਉਦੋਂ ਨਹੀਂ ਸ਼ਬਾਜ਼ ਨੇ ਨਹਾਉਣਾ। ਕਿਉਂ ਇੰਨੀ ਗੱਲ ਆ? ਇਦੋਂ ਹੀ ਅੱਛਾ ਇਹਦੇ ਚ ਮੱਝਾਂ ਸੂਈਆਂ ਕਿੰਨੀਆਂ ਆਪਣੀਆਂ, ਤੇ ਸੂਆਂ ਨਹੀਂ ਕਿੰਨੀਆਂ ਨੇ? ਅੱਗੋਂ ਫਿਰ ਬਣੀਆਂ ਸੁਣੀਆਂ ਪਿੱਛੋਂ ਹੁਣ ਦੁੱਧ ਕਿੰਨਾ ਦਿੰਦੀਆਂ ਕਿੰਨੀਆਂ? ਆ ਤਿੰਨ ਅੱਛਾ ਤੇ ਗਾਵਾਂ? ਗਾਂ ਇੱਕ ਦਿੰਦੀ ਹਾਂ ਇੱਕ ਗਾਂ ਇਹਨਾਂ ਵਿੱਚੋਂ ਆਈਆਂ ਇੱਧਰ ਨਹੀਂ ਇਹਨਾਂ ਦੀ ਨਹੀਂ ਸੁਣੀਆਂ ਤੇ ਸੂਆਂ ਵਾਲੀ ਸਾਰੀਆਂ। ਤੇ ਤੂੰ ਇਹਨਾਂ ਦਾ ਕੀ ਇਹਦਾ ਸੇਵਾ ਤੂੰ ਭਗਵਾਨ ਛਾਣੇ ਪਾਉਣਾ ਇਹਨੂੰ? ਪਾਉਂਦਾ ਜੀ ਵੰਡਾ ਪਾਉਂਦਾ, ਦੁੱਧ ਕਿਸ ਤਰ੍ਹਾਂ ਵਧਾਉਣਾ ਇਹਨਾਂ ਦਾ? ਵੰਡਾ ਪਾ ਕੇ ਕਿਹੜਾ ਵੰਡਾ ਪਾਉਣਾ? ਮਾਰ ਦੇਣ। ਮਾਰਦੇ ਦਾ ਵੰਡਾ? ਹਾਂਜੀ ਤੇ ਕੀ ਹੁੰਦਾ ਵੰਡੇ 'ਚ? ਆ ਹੁੰਦੇ ਮਕਈ ਕਣਕ ਬੜੇਵੇਂ। ਅੱਛਾ ਜਦੋਂ ਕਹਿੰਦੇ ਤੂੰ ਵੜੇਵਾ ਲੈਣਾ ਆ, ਉਹ ਵੜੇਵਾ ਤੇ ਨਹੀਂ ਕਿਤੇ? ਸਾਰਾ ਮਿਸ਼ਨ ਕੀਤਾ ਹੁੰਦਾ ਨਾ। ਅੱਛਾ ਅੱਛਾ। ਤੋ ਜੀ ਸਾਡੀ ਹਵੇਲੀ ਦਾ ਇੰਚਾਰਜ ਇਹ ਹੀ ਆ ਸ਼ਬਾਜ਼ ਚੌਹਾਨ, ਇਹ ਸਾਰਾ ਕੰਟਰੋਲ ਇਹਦੇ ਕੋਈ ਆ। ਅਸੀਂ ਤੇ ਕਦੇ ਸਾਲੀ ਬਾਅਦ ਆਉਣਾ ਹੁੰਦਾ, ਅੱਜ ਪਿੰਡ ਆਇਆ ਸਾਂ ਅਸੀਂ, ਤੇ ਦਿਲ ਖੁਸ਼ ਹੋਇਆ ਵੈਸੇ ਕਿਉਂਕਿ ਆਬ ਹਵਾ ਵੀ ਖੁੱਲੀ, ਮਾਹੌਲ ਵੀ ਖੁੱਲਾ, ਤੇ ਸਾਨੂੰ ਬੜਾ ਚਾਅ ਵੀ ਹੁੰਦਾ ਹੈ ਕਿ ਜ਼ਿਮੀਂਦਾਰੀ ਇਹ ਸ਼ਾਨ ਅਸਲ ਉਹ ਹੈ ਡੰਗਰ ਹੀ ਨੇ, ਜ਼ਿਮੀਂਦਾਰ ਫਸਲ ਆ, ਇਹ ਸ਼ਾਨ ਜਿਹੜੀ ਜ਼ਿਮੀਂਦਾਰ ਦੀ ਡੰਗਰਾਂ ਦੇ ਸਿਰ ਤੇ ਹੁੰਦੀ ਹੈ। ਉਹ ਸੱਜਣ ਬੇਲੀ ਕੋ ਬਾਹਰੋਂ ਆਵੇ ਵੇਖੇ ਕਿ ਇਹਨਾਂ ਦੇ ਡੰਗਰ ਚਾਰ ਹੈਗੇ ਨੇ, ਤੇ ਦੁੱਧ ਹੈਗਾ ਹੈ, ਚਾਹ ਪਾਣੀ ਚੰਗਾ ਮਿਲਦਾ ਇੱਥੋਂ, ਤੇ ਨਾਲ ਇਹੋ ਜਿਹੇ ਪੱਗਾਂ ਦੇ ਸਰਦਾਰ ਜਿਹੜੇ ਹੁੰਦੇ ਨੇ ਜਿਹੜੇ ਕਾਲੇ ਤੁਰਨੇ ਵਾਲੇ, ਇਹ ਬੜਾ ਫਖਰ ਮਹਿਸੂਸ ਕਰਦੇ ਆ। ਠੀਕ ਹੈ ਨਾ? ਤੇ ਨਾਲੇ ਜਿਹੜੇ ਸਾਡੇ ਆ ਕੇ ਚੌਧਰੀ ਨਾ, ਚੌਧਰੀ ਉਹਨੂੰ ਕਹਿੰਦਾ ਚੌਧਰੀ ਕਹਿ ਦੇਣਾ, ਤੇ ਫਿਰ ਉਹ ਬੜਾ ਮਤਲਬ ਚੌੜਾ ਹੋ ਕੇ ਫਿਰਦਾ, ਤੇ ਮਤਲਬ ਮੈਂ ਪੱਲੇ ਕੱਖ ਨਹੀਂ ਭਾਵੇਂ ਕੁਝ ਵੀ ਹੈਗਾ, ਲੇਕਿਨ ਚੌਧਰੀ ਸਾਡਾ ਨਾ ਇਸ ਡੰਗਰਾਂ ਸੇ ਚੌਧਰੀ ਹੁੰਦਾ ਹੈ, ਕਿਉਂਕਿ ਦੁੱਧ ਖਾਲਸ, ਰੋਟੀ ਖਾਣ ਨੂੰ ਖਾਲਸ ਲੱਭ ਜਾਂਦੀ ਹੈ। ਤੇ ਅੱਲਾਹ ਤਾਲਾ ਸਾਡੇ ਇਸ ਮਾਲ 'ਚ ਇਜ਼ਾਫਾ ਕਰੇ, ਬਰਕਤ ਪਾਵੇ, ਕਾਇਮ ਦਾਇਮ ਰੱਖੇ, ਸਾਨੂੰ ਤੌਫੀਕ ਦੇਵੇ ਨੂੰ ਸਾਂਭਣ ਦੀ, ਤੇ ਮਾਲ 'ਚ ਇਜ਼ਾਫਾ ਕਰੇ। ਤੇ ਸਾਰੇ ਦੋਸਤ ਦੁਆ ਕਰੋ ਅੱਲਾਹ ਤਾਲਾ ਇਹਨਾਂ ਦੇ ਜਾਨਵਰਾਂ ਤੇ ਅੱਲਾਹ ਦੀ ਮਖਲੂਕ ਉੱਤੇ ਆਪਣਾ ਕਰਮ ਫਰਮਾਵੇ, ਤੇ ਬਿਮਾਰੀਆਂ ਤੋਂ ਬਚਾਵੇ। ਇਹਦੇ ਨਾਲ ਇਜਾਜ਼ਤ ਚਾਹਾਂਗੇ। ਅੱਲਾਹ ਹਾਫਿਜ਼।